ਅੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਇਹ ਪ੍ਰੋਗਰਾਮ ਹਫਤੇ 'ਚ 2 ਦਿਨ ਬੁੱਧਵਾਰ ਤੇ ਸ਼ਨੀਚਰਵਾਰ ਜਿਹੜਾ ਉਹ ਦਿਖਾਇਆ ਜਾਂਦਾ। ਇਸ ਪ੍ਰੋਗਰਾਮ 'ਚ ਅਸੀਂ ਜਿਹੜੇ ਭਖ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ। ਅੱਜ ਜਿਹੜਾ ਭਖ ਦਾ ਮੁੱਦਾ ਹੈ ਉਹ ਸਾਰੇ ਦੇ ਸਾਰੇ ਹੀ ਤਕਰੀਬਨ ਵਿਦੇਸ਼ ਦੇ ਨਾਲ ਹੀ ਸੰਬੰਧਿਤ ਨੇ। ਪਹਿਲਾ ਜਿਹੜਾ ਭਖ ਦਾ ਮੁੱਦਾ ਹੈ ਉਹ ਹੈ ਕਿ ਬਰਤਾਨੀਆ ਜਿਹੜਾ ਉਹ ਯੂਰਪੀ ਸੰਘ ਤੋਂ ਅਲੱਗ ਹੋ ਗਿਆ। ਦੂਸਰਾ ਭਖ ਦਾ ਮੁੱਦਾ ਹੈ ਕਿ ਯੂਰਪੀ ਸੰਘ ਦਾ ਵੀਜ਼ਾ ਲੈਣ ਦੇ ਲਈ ਜਿਹੜੀ ਵੀਜ਼ਾ ਫੀਸ ਆ ਉਹਦੇ 'ਚ ਵਾਧਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਜਿਹੜਾ ਅਗਲਾ ਭਖ ਦਾ ਮੁੱਦਾ ਹੈ ਉਹ ਹੈ ਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਸਰਕਾਰ ਦੇ ਉਸ ਫੈਸਲੇ 'ਤੇ ਮੁਹਰ ਲਗਾ ਦਿੱਤੀ ਹੈ ਜਿਸ ਮੁਤਾਬਕ ਪ੍ਰਵਾਸੀਆਂ ਨੂੰ ਆਪਣੇ ਬਜ਼ੁਰਗਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਅਮਰੀਕਾ 'ਚ ਸੱਦਣਾ ਜਿਹੜਾ ਉਹ ਤਕਰੀਬਨ ਹੁਣ ਜਿਹੜਾ ਉਹ ਬੰਦ ਹੋ ਗਿਆ। ਇਸ ਦੇ ਨਾਲ ਹੀ ਕੁਝ ਹੋਰ ਭਖ ਦੇ ਮੁੱਦੇ ਆ, ਉਹਨਾਂ ਨੂੰ ਇਹ ਸਾਰੇ ਦੇ ਸਾਰੇ ਅੱਜ ਪ੍ਰੋਗਰਾਮ ਸੰਵਾਦ ਦੇ ਵਿੱਚ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਆ। ਸਭ ਤੋਂ ਪਹਿਲਾਂ ਬਰਤਾਨੀਆ ਨੇ ਯੂਰਪੀ ਸੰਘ ਤੋਂ ਜਿਹੜਾ ਉਹ ਤੋੜ ਵਿਛੋੜਾ ਕਰ ਲਿਆ। 1 ਫਰਵਰੀ ਤੋਂ ਇਹ ਲਾਗੂ ਹੋ ਗਿਆ ਅਤੇ 31 ਦਸੰਬਰ 2020 ਤੱਕ ਯਾਨੀ ਕਿ 11 ਮਹੀਨੇ ਦਾ ਸਮਾਂ ਜਿਹੜਾ ਉਹ ਮਿਥਿਆ ਗਿਆ। 11 ਮਹੀਨੇ ਦੇ ਵਿੱਚ ਜਿਹੜੇ ਨਾਗਰਿਕ ਯੂਰਪੀ ਸੰਘ ਦੇ ਵਿੱਚ ਬੈਠ ਕੇ ਬਰਤਾਨੀਆ ਦੇ ਬੈਨੀਫਿਟ ਲੈ ਰਹੇ ਸੀ ਜਾਂ ਯੂਰਪੀ ਸੰਘ ਦੇ ਨਾਗਰਿਕ ਜਿਹੜੇ ਸੀਗੇ ਉਹ ਬਰਤਾਨੀਆ 'ਚ ਬੈਠ ਕੇ ਬੈਨੀਫਿਟ ਲੈ ਰਹੇ ਸੀ ਅਲੱਗ-ਅਲੱਗ ਸਰਕਾਰ ਦੀਆਂ ਸਕੀਮਾਂ ਦਾ, ਉਹ ਸਾਰਾ ਕੁਝ ਜਿਹੜਾ ਉਹ 31 ਦਸੰਬਰ 2020 ਤੱਕ ਨਿਰੰਤਰ ਚੱਲੇਗਾ। ਲੇਕਿਨ ਉਸ ਤੋਂ ਬਾਅਦ ਜਿਹੜਾ ਇਹ ਬੰਦ ਹੋ ਜਾਏਗਾ। ਬਰਤਾਨੀਆ ਸਰਕਾਰ ਨੇ 2016 ਦੇ ਵਿੱਚ ਇੱਕ ਰਾਏਸ਼ੁਮਾਰੀ ਕਰਵਾਈ ਸੀ। ਉਸ ਰਾਏਸ਼ੁਮਾਰੀ ਦੇ ਵਿੱਚ ਜਦੋਂ ਬਰਤਾਨੀਆ ਦਾ ਬਹੁਮਤ, ਚਾਹੇ ਕਿ ਉਹ ਲੋੜ ਤੋਂ ਜ਼ਿਆਦਾ ਨਹੀਂ ਸੀ, ਤਕਰੀਬਨ ਸਿੰਪਲ ਬਹੁਮਤ ਸੀ, ਜਿਸ ਦੇ ਨਾਲ ਇਹ ਫੈਸਲਾ ਕੀਤਾ ਗਿਆ ਉੱਥੋਂ ਦੀ ਜਨਤਾ ਦੇ ਦੁਆਰਾ ਕਿ ਉਹ ਯੂਰਪੀ ਸੰਘ ਤੋਂ ਅਲੱਗ ਹੋਣਾ ਚਾਹੁੰਦੇ ਨੇ, ਤਾਂ ਉਸ ਦੇ ਬਾਅਦ ਆਖਰਕਾਰ ਆ ਕੇ 2018 ਦੇ ਵਿੱਚ ਬਰਤਾਨੀਆ ਸਰਕਾਰ ਅਤੇ ਯੂਰਪੀ ਸੰਘ ਦੇ ਵਿਚਕਾਰ ਬੈਠ ਕੇ ਇੱਕ ਜਿਹੜਾ ਅਲੱਗ ਹੋਣ ਦਾ ਸਮਝੌਤਾ ਜਿਹੜਾ ਕੀਤਾ ਗਿਆ, ਉਸ ਦੇ ਮੁਤਾਬਕ ਅਖੀਰ ਇਸ ਦੇ ਉੱਤੇ ਜਿਹੜੀ ਆ ਮੋਹਰ ਲਗਾ ਦਿੱਤੀ ਗਈ ਆ ਅਤੇ 1 ਫਰਵਰੀ ਤੋਂ ਯਾਨੀ ਕਿ 31 ਜਨਵਰੀ ਦੀ ਰਾਤ ਤੋਂ ਲੈ ਕੇ ਇਹ ਜਿਹੜਾ ਅਲੱਗ-ਅਲੱਗ ਹੋਣ ਦਾ ਦੋਨਾਂ ਨੇ ਜਿਹੜਾ ਉਹ ਫੈਸਲਾ ਲੈ ਲਿਆ। ਤਕਰੀਬਨ 47 ਵਰ੍ਹਿਆਂ ਬਾਅਦ ਇਹ ਯੂਰਪੀ ਸੰਘ ਤੋਂ ਬਰਤਾਨੀਆ ਨੇ ਜਿਹੜਾ ਉਹ ਤੋੜ ਵਿਛੋੜਾ ਕੀਤਾ ਹੈ। 47 ਵਰ੍ਹੇ ਪਹਿਲਾਂ 1 ਜਨਵਰੀ 1973 ਨੂੰ ਯੂਰਪੀ ਸੰਘ ਵਿੱਚ ਜਦੋਂ ਇਹ ਸ਼ਾਮਲ ਹੋਇਆ ਸੀ, ਉਸ ਵੇਲੇ ਅਸਲ ਦੇ ਵਿੱਚ ਕੀ ਸੀਗਾ ਕਿ ਇਸ ਤੋਂ ਪਹਿਲਾਂ ਵੀ ਯੂਰਪੀ ਸੰਘ ਜਿਹੜਾ ਉਹਦੇ ਵਿੱਚ ਕੁਝ ਹੋਰ ਵੀ ਛੋਟੇ ਦੇਸ਼ ਰਲ ਕੇ ਇੱਕ ਸੰਘ ਬਣਾਇਆ ਗਿਆ ਸੀ, ਜਿੱਥੇ ਇਹ ਸੀ ਕਿ ਜਿਹੜੀਆਂ ਲੰਬੇ ਸਮੇਂ ਦੀਆਂ ਲੜਾਈਆਂ ਸੀਗੀਆਂ ਉਹਨਾਂ ਲੜਾਈਆਂ 'ਚੋਂ ਬਾਹਰ ਨਿਕਲ ਕੇ ਇਹ ਦੇਸ਼ ਆਪੋ ਆਪਣੇ ਪੈਰਾਂ 'ਤੇ ਜਿਹੜਾ ਉਹ ਖੜਾ ਹੋਣਾ ਚਾਹੁੰਦੇ ਸੀ। ਯੂਰਪੀ ਸੰਘ ਦੇ ਗਠਨ ਦੀ ਪ੍ਰਕਿਰਿਆ ਜਿਹੜੀ ਆ ਇਹ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਜਿਹੜੀ ਉਹ ਸ਼ੁਰੂ ਹੋਈ ਸੀ। 1949 'ਚ ਕੌਂਸਲ ਆਫ ਯੂਰਪ ਦਾ ਗਠਨ ਹੋਇਆ ਸੀ। 10 ਦੇਸ਼ ਜਿਹੜੇ ਸੀ ਉਹ ਇਹਦੇ 'ਚ ਸ਼ਾਮਲ ਹੋਏ ਸੀ, ਪਰ ਇਹ ਜ਼ਿਆਦਾ ਦੇਰ ਨਾ ਚੱਲੀ। 1952 'ਚ 6 ਦੇਸ਼ਾਂ ਵੱਲੋਂ ਅੱਗੇ ਵਧਦਿਆਂ ਯੂਰਪੀਅਨ ਕੋਡ ਐਂਡ ਸਟੀਲ ਕਮਿਊਨਿਟੀ ਦਾ ਗਠਨ ਕੀਤਾ ਗਿਆ। 1957 ਵਿੱਚ ਬੈਲਜੀਅਮ, ਫਰਾਂਸ, ਇਟਲੀ, ਲਕਸਬਰਗ, ਨੀਦਰਲੈਂਡ ਅਤੇ ਜਰਮਨੀ ਨੇ ਰੋਮ ਦੀ ਸੰਧੀ ਕਰਕੇ ਯੂਰਪੀਅਨ ਇਕਨੋਮਿਕ ਕਮਿਊਨਿਟੀ ਦਾ ਗਠਨ ਕੀਤਾ, ਜੋ ਕਸਟਮ ਯੂਨੀਅਨ ਵਜੋਂ ਸਥਾਪਿਤ ਹੋਈ। ਇਸ ਤੋਂ ਬਾਅਦ ਯੂਰਪੀ ਪਰਮਾਣੂ ਊਰਜਾ ਤੋਂ ਲੈ ਕੇ ਕਈ ਪੱਖਾਂ ਦੀਆਂ ਸੰਧੀਆਂ ਹੋਈਆਂ। 1970 ਵਿੱਚ ਯੂਰਪੀਅਨ ਸੰਘ ਦਾ ਮੈਂਬਰ ਬਣਨ ਲਈ 2 ਵਾਰ ਅਸਫਲ ਰਹੇ ਬਰਤਾਨੀਆ ਨੇ ਅਖੀਰ ਤੀਜੀ ਵਾਰ 67% ਵੋਟਾਂ ਨਾਲ ਹਾਂ ਪੱਖੀ ਹੁੰਗਾਰਾ ਮਿਲਣ 'ਤੇ ਯੂਰਪੀ ਸੰਘ ਦੇ ਮੈਂਬਰ ਵਜੋਂ ਸ਼ਮੂਲੀਅਤ ਕੀਤੀ। 23 ਜੂਨ 2016 ਨੂੰ ਰਾਏਸ਼ੁਮਾਰੀ ਜਿਹੜੀ ਬਰਤਾਨੀਆ ਵੱਲੋਂ ਕਰਵਾਈ ਗਈ ਆ, ਉਹਦੇ ਵੀ ਹੈਰਾਨੀਜਨਕ ਨਤੀਜੇ ਜਿਹੜੇ ਉਹ ਸਾਹਮਣੇ ਆਏ ਸੀ। ਉਸ ਸਮੇਂ ਤਕਰੀਬਨ 1,10,10,742 ਲੋਕਾਂ ਨੇ ਤਕਰੀਬਨ ਪੋਲ ਹੋਈ ਵੋਟ ਦਾ 51.89% ਦੀ ਜਿਹੜੇ ਲੋਕ ਸੀ ਉਹਨਾਂ ਨੇ ਇਹਦੇ ਸਮਰਥਨ ਦੇ ਵਿੱਚ ਵੋਟ ਜਿਹੜੀ ਉਹ ਪਾਈ ਸੀ ਅਤੇ 1,61,41,241 ਲੋਕਾਂ ਨੇ
ਤਕਰੀਬਨ 48.11% ਜਿਹੜੇ ਸੀਗੇ ਉਹਨਾਂ ਨੇ ਇਹਦੇ ਵਿਰੋਧ ਦੇ ਵਿੱਚ ਵੋਟ ਪਾਈ ਸੀ। ਅਤੇ ਆਖਰਕਾਰ ਇਹ ਹੁਣ ਯੂਰਪੀ ਸੰਘ ਜਿਹੜਾ ਉਹਦੇ ਨਾਲੋਂ ਬਰਤਾਨੀਆ ਨੇ ਜਿਹੜਾ ਉਹ ਤੋੜ ਵਿਛੋੜਾ ਕਰ ਲਿਆ। ਅਤੇ ਇਸ ਪੂਰੇ ਤੋੜ ਵਿਛੋੜੇ ਦੇ ਵਿੱਚ ਹੁਣ ਬਰਤਾਨੀਆ ਨੂੰ ਨਵੇਂ ਸਿਰੇ ਤੋਂ ਅਲੱਗ-ਅਲੱਗ ਦੇਸ਼ਾਂ ਦੇ ਨਾਲ ਨਵੇਂ ਰਿਸ਼ਤੇ ਜਿਹੜੇ ਉਹ ਕਾਇਮ ਕਰਨੇ ਪੈਣਗੇ। ਵਪਾਰ ਦੇ ਲਈ ਅਲੱਗ ਤੋਂ ਸਮਝੌਤੇ ਕਰਨੇ ਪੈਣਗੇ। ਲੇਕਿਨ ਜਿਹੜਾ ਯੂਰਪੀ ਸੰਘ ਸੀ ਉਹਦੇ ਤੋਂ ਕਿਤੇ ਨਾ ਕਿਤੇ ਜਿਹੜਾ ਬਰਤਾਨੀਆ ਉਹ ਜਿਹੜੀ ਬਰਤਾਨੀਆ 'ਚ ਰਾਇਸ਼ੁਮਾਰੀ ਹੋਈ ਉਹਦੇ ਮੁਤਾਬਕ ਅਲੱਗ ਹੋ ਗਿਆ, ਕਿਉਂਕਿ ਬਰਤਾਨੀਆ ਦੀ ਬਹੁਤ ਗਿਣਤੀ ਜਿਹੜੀ ਸੀ ਉਹ ਬਾਹਰ ਤੋਂ ਆਏ ਲੋਕ ਜਿਹੜੇ ਸੀ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਕਰਦੀ। ਇਸੇ ਕਰਕੇ ਵਾਰ-ਵਾਰ ਰਾਇਸ਼ੁਮਾਰੀ ਦੀ ਗੱਲ ਉੱਠਦੀ ਸੀ। ਅਤੇ ਜਿਸ ਤਰ੍ਹਾਂ ਹਰ ਦੇਸ਼ 'ਚ ਹੁੰਦਾ, ਸਿਆਸੀ ਪਾਰਟੀਆਂ ਨੇ ਇਸ ਨੂੰ ਏਜੰਡਾ ਬਣਾ ਲਿਆ। ਏਜੰਡੇ 'ਤੇ ਜਦੋਂ ਲਿਆਂਦਾ ਗਿਆ, ਚੋਣ ਮੈਨੀਫੈਸਟੋ ਦਾ ਹਿੱਸਾ ਬਣਿਆ, ਤਾਂ ਫਿਰ ਉਹਦੇ 'ਤੇ ਰਾਇਸ਼ੁਮਾਰੀ ਜਿਹੜੀ ਉਹ ਕਰਾਉਣੀ ਪਈ। ਅਤੇ ਰਾਇਸ਼ੁਮਾਰੀ ਜਦੋਂ ਜਿਹੜੀ ਆ ਉਹ ਇਹਦੇ ਪੱਖ 'ਚ ਆ ਗਈ ਅਤੇ ਆਖਰਕਾਰ ਇਹਦਾ ਤੋੜ ਵਿਛੋੜੇ ਦਾ ਜਿਹੜਾ ਸੀਗਾ ਉਹ ਰਾਹ ਸਿੱਧਾ ਹੋ ਗਿਆ। ਜਿਸ ਤਰ੍ਹਾਂ ਪਹਿਲਾਂ ਦੱਸਿਆ 1970 ਦੇ ਵਿੱਚ ਆਖਰ ਤੀਸਰੀ ਵਾਰੀ ਜਿਹੜਾ ਸੀਗਾ ਉਹ 67% ਨਾਲ ਜਦੋਂ ਬਹੁਮਤ ਮਿਲਿਆ ਬਰਤਾਨੀਆ ਨੂੰ ਉੱਥੇ ਰਾਇਸ਼ੁਮਾਰੀ ਦੇ ਅੰਦਰ, ਤਾਂ ਤਦ ਜਾ ਕੇ ਉਹ ਯੂਰਪੀ ਸੰਘ ਦਾ ਹਿੱਸਾ ਬਣਿਆ। ਉਸ ਤੋਂ ਪਹਿਲਾਂ 2 ਵਾਰ ਉਹਨਾਂ ਨੂੰ ਬਹੁਮਤ ਨਹੀਂ ਸੀ ਮਿਲਿਆ। ਇਸ ਕਰਕੇ ਉਹ ਯੂਰਪੀ ਸੰਘ ਦਾ ਹਿੱਸਾ ਜਿਹੜਾ ਸੀ ਉਹ ਨਹੀਂ ਸੀ ਬਣ ਸਕਿਆ। ਇਸੇ ਦੇ ਨਾਲ ਹੀ ਰਲਦਾ ਜਿਹੜਾ ਅਗਲਾ ਮੁੱਦਾ ਹੈ ਉਹ ਹੈ ਕਿ ਯੂਰਪੀ ਸੰਘ ਦਾ ਵੀਜ਼ਾ ਲੈਣ ਦੇ ਲਈ ਜਿਹੜੀ ਵੀਜ਼ਾ ਫੀਸ ਸੀ ਉਹ 60 ਯੂਰੋ ਤੋਂ ਵਧਾ ਕੇ 80 ਯੂਰੋ ਜਿਹੜੀ ਉਹ ਕਰ ਦਿੱਤੀ ਗਈ ਹੈ। ਇਹ 2006 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਯੂਰਪੀ ਸੰਘ ਦੇ ਵਿੱਚ ਵੀਜ਼ਾ ਲੈਣ ਦੇ ਲਈ ਫੀਸ ਜਿਹੜਾ ਉਹ ਵਾਧਾ ਕੀਤਾ ਗਿਆ। ਯਾਨੀ ਕਿ 2006 ਤੋਂ ਬਾਅਦ ਇਹ ਪਹਿਲਾ ਵਾਧਾ ਹੈ। ਆਸਟਰੀਆ, ਡੈਨਮਾਰਕ, ਫਰਾਂਸ, ਜਰਮਨੀ, ਯੂਨਾਨ, ਸਵਿਟਜ਼ਰਲੈਂਡ ਅਤੇ ਸਪੇਨ ਸਮੇਤ 26 ਯੂਰਪੀ ਦੇਸ਼ਾਂ ਦੇ ਟੂਰ 'ਤੇ ਜਾਣ ਲਈ ਵੀਜ਼ੇ ਦੀ ਜਦੋਂ ਲੋੜ ਪੈਂਦੀ ਆ, ਇਹ ਸ਼ੈਂਗਨ ਵੀਜ਼ਾ ਹੈ ਜਿਸ ਦੀ ਜ਼ਰੂਰਤ ਪੈਂਦੀ ਆ। ਅਤੇ ਇਸ ਵੀਜ਼ੇ ਦੀ ਫੀਸ ਜਿਹੜੀ ਆ ਉਹ 60 ਦੀ ਬਜਾਏ ਹੁਣ 80 ਯੂਰੋ ਜਿਹੜੇ ਉਹ ਦੇਣੇ ਪੈਣਗੇ। ਅਤੇ ਪਹਿਲਾਂ ਦੀ ਤਰ੍ਹਾਂ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਕੋਈ ਵੀ ਵੀਜ਼ਾ ਫੀਸ ਜਿਹੜੀ ਆ ਉਹ ਨਹੀਂ ਲੱਗੇਗੀ। ਜਿਸ ਤਰ੍ਹਾਂ ਕਿ ਪਹਿਲਾਂ ਵਾਲੇ 6 ਤੋਂ 12 ਸਾਲ ਦੇ ਬੱਚਿਆਂ ਦੀ ਵੀਜ਼ਾ ਫੀਸ ਅੱਧੀ ਹੈ, ਅਤੇ ਇਸ ਵਿੱਚ ਵੀ 5% ਦਾ ਵਾਧਾ ਜਿਹੜਾ ਉਹ ਕਰ ਦਿੱਤਾ ਗਿਆ। ਯਾਨੀ ਕਿ ਇਹਦੇ ਵੀ ਹੁਣ 40 ਯੂਰੋ ਜਿਹੜੇ ਉਹ ਲੱਗਿਆ ਕਰਨਗੇ। ਅਤੇ ਇਸੇ ਦੇ ਨਾਲ ਹੀ ਨਵੇਂ ਨਿਯਮਾਂ ਮੁਤਾਬਕ 6 ਤੋਂ 18 ਸਾਲ ਦੇ ਬੱਚਿਆਂ ਦੀ ਵੀਜ਼ਾ ਫੀਸ ਮੁਆਫ ਕਰਨਾ ਮੈਂਬਰ ਦੇਸ਼ਾਂ ਦੇ ਲਈ ਸੰਭਵ ਹੋ ਗਿਆ ਹੈ। ਅਤੇ ਇੱਥੇ ਇਹ ਵੀ ਦੱਸ ਦਈਏ, ਹਾਲੀਆ ਦਰ ਮੁਤਾਬਕ 1 ਯੂਰੋ ਦੀ ਕੀਮਤ ਜਿਹੜੀ ਆ ਉਹ ਭਾਰਤ ਦੇ ਵਿੱਚ ਤਕਰੀਬਨ 80 ਰੁਪਏ ਤੋਂ 60 ਕੁ ਪੈਸੇ ਜਿਹੜੀ ਉਹ ਘੱਟ ਆ। ਅਤੇ ਯਾਨੀ ਕਿ ਜਿਸ ਤਰੀਕੇ ਦੇ ਨਾਲ ਇਹ ਵਾਧਾ ਕੀਤਾ ਗਿਆ ਉਸ ਦੇ ਨਾਲ ਇਹ ਆ ਕਿ ਤਕਰੀਬਨ 1600 ਜਿਹੜਾ ਰੁਪਇਆ ਉਹ ਭਾਰਤ 'ਚੋਂ ਜਾਣ ਵਾਲੇ ਨੂੰ ਵੀਜ਼ਾ ਫੀਸ ਦੇ ਵਿੱਚ ਜਿਹੜਾ ਉਹ ਵੱਧ ਦੇਣਾ ਪਵੇਗਾ। ਇਸ ਦੇ ਨਾਲ ਜਿਹੜਾ ਅਗਲਾ ਭਾਗ ਦਾ ਮੁੱਦਾ ਆਇਆ ਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਆਪਣੇ ਪਬਲਿਕ ਚਾਰਜ ਨਿਯਮ ਨੂੰ ਫੌਰਨ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਤਹਿਤ ਘੱਟ ਆਮਦਨ ਵਾਲੇ ਲੋਕਾਂ ਨੂੰ ਇਮੀਗ੍ਰੇਸ਼ਨ ਲਾਭ ਨਹੀਂ ਮਿਲਣਗੇ। ਸੁਪਰੀਮ ਕੋਰਟ ਦੇ 9 ਮੈਂਬਰੀ ਬੈਂਚ ਨੇ 5 ਮੈਂਬਰ ਇਸ ਫੈਸਲੇ ਦੇ ਹੱਕ 'ਚ ਸੀ ਅਤੇ 4 ਵਿਰੋਧ ਵਿੱਚ ਸੀ। ਇਹਦੇ ਫਰਕ ਨਾਲ ਇਹ ਫੈਸਲਾ ਜਿਹੜਾ ਬਣਾ ਦਿੱਤਾ। ਅਮਰੀਕਾ ਵਿੱਚ ਰਹਿੰਦੇ ਲੱਖਾਂ ਪ੍ਰਵਾਸੀਆਂ ਨੂੰ ਹਰ ਸਾਲ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ, ਜਿਸ ਕਾਰਨ ਉਹ ਮਿਲਦੀਆਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋ ਜਾਣਗੇ। ਪਬਲਿਕ ਚਾਰਜ ਨਿਯਮ ਨੂੰ ਅਗਸਤ 2019 ਵਿੱਚ ਅੰਤਮ ਰੂਪ ਦਿੱਤਾ ਗਿਆ ਸੀ, ਜਿਸ ਨੂੰ ਪਿਛਲੇ ਸਾਲ 15 ਅਕਤੂਬਰ ਨੂੰ ਲਾਗੂ ਕੀਤਾ ਜਾਣਾ ਸੀ, ਪਰ ਹੇਠਲੀਆਂ ਅਦਾਲਤਾਂ ਦੇ ਇਸ ਦੇ ਅਮਲ ਉੱਪਰ ਰੋਕ ਲਗਾ ਦਿੱਤੀ ਸੀ। ਹੁਣ ਇਹ ਨਿਯਮ ਇੱਕ ਸਟੇਟ ਨੂੰ ਛੱਡ ਕੇ ਬਾਕੀ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਉਹ ਲਾਗੂ ਹੋ ਜਾਣਗੇ। ਕੇਵਲ ਉਹ ਲੋਕ ਹੀ ਇਸ ਨਿਯਮ ਤੋਂ ਬਚ ਸਕਣੇ ਕਿ ਜਿਨ੍ਹਾਂ ਲੋਕਾਂ ਦੇ 2 ਮੈਂਬਰੀ ਪਰਿਵਾਰ ਦੀ ਸਾਲਾਨਾ ਕਮਾਈ ਜਿਹੜੀ ਆ ਉਹ ਘੱਟੋ ਘੱਟ $41,000 ਹੋਵੇਗੀ। 7% ਭਾਰਤੀ ਜਿਹੜੇ ਆ ਉਹ ਅਮਰੀਕੀ ਸੰਘੀ ਗਰੀਬੀ ਪੱਧਰ ਤੋਂ ਹੇਠਾਂ ਦਾ ਜੀਵਨ ਜਿਹੜਾ ਉਹ ਬਸਰ ਕਰ ਰਹੇ ਆ। ਇਸ ਤਰ੍ਹਾਂ ਇਹਨਾਂ ਉੱਪਰ ਇਹ ਨਿਯਮ ਵਿਆਪਕ ਅਸਰ ਪਾਵੇਗਾ। ਬਜ਼ੁਰਗ ਭਾਰਤੀ ਜੋ ਅਮਰੀਕਾ ਰਹਿੰਦੇ ਆਪਣੇ ਬੱਚਿਆਂ ਕੋਲ ਰਹਿੰਦੀ ਬਾਕੀ ਜ਼ਿੰਦਗੀ ਜਿਉਣ ਦੀ ਖਾਸ਼ ਰੱਖਦੇ ਸਨ, ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਅਤੇ ਉਹਨਾਂ ਦਾ ਅਮਰੀਕਾ ਜਾ ਕੇ ਆਪਣੇ ਬੱਚਿਆਂ ਕੋਲ ਰਹਿਣ ਦਾ ਸੁਪਨਾ ਜਿਹੜਾ ਉਹ ਚਕਨਾਚੂਰ ਜਿਹੜਾ ਉਹ ਹੋ ਜਾਊਗਾ। ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਵਿਆਪਕ ਆਲੋਚਨਾ ਜਿਹੜੀ ਹੋ ਰਹੀ ਹੈ। ਏਸ਼ੀਅਨ ਪੈਸੀਫਿਕ ਪਾਲਿਸੀ ਅਤੇ ਪਲੈਨਿੰਗ
ਕੌਂਸਲ ਦੀ ਕਾਰਜਕਾਰੀ ਡਾਇਰੈਕਟਰ ਮੰਜੂ ਕੁਲਕਰਨੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਟਰੰਪ ਪ੍ਰਸ਼ਾਸਨ ਦੀ ਰਬੜ ਮੋਹਰ ਹੋਣ ਦਾ ਰਾਹ ਜਿਹੜਾ ਉਹ ਚੁਣਿਆ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਪ੍ਰਵਾਸੀ ਭਾਈਚਾਰੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਕੈਲੀਫੋਰਨੀਆ ਦੇ ਗਵਰਨਰ ਕੁਲਕਰਨੀ ਦੀ ਚਿੰਤਾ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਸੁਪਰੀਮ ਕੋਰਟ ਦਾ ਨਿਰਣਾ ਬਹੁਤ ਖਤਰਨਾਕ ਹੈ। ਵਰਣਨਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਕੈਲੀਫੋਰਨੀਆ ਨੇ ਟਰੰਪ ਪ੍ਰਸ਼ਾਸਨ ਖਿਲਾਫ ਦਾਇਰ ਪਟੀਸ਼ਨ ਵਿੱਚ ਕਿਹਾ ਸੀ ਕਿ ਪਬਲਿਕ ਚਾਰਜ ਨਿਯਮ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਕੈਲੀਫੋਰਨੀਆ ਪ੍ਰਵਾਸੀ ਭਾਰਤੀਆਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖੇਗਾ। ਦੂਜੇ ਪਾਸੇ ਵਾਈਟ ਹਾਊਸ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਅਮਰੀਕਾ ਦੇ ਟੈਕਸ ਦਾਤਿਆਂ ਦੀ ਜਿਹੜੀ ਆ ਉਹ ਜਿੱਤ ਹੋਈ ਆ। ਕਿਤੇ ਨਾ ਕਿਤੇ ਟਰੰਪ ਪ੍ਰਸ਼ਾਸਨ ਨੇ ਜਿਹੜਾ ਇਹ ਫੈਸਲਾ ਲਿਆ ਸੀ ਉਹਦੇ 'ਤੇ ਉੱਥੋਂ ਦੀ ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ ਆ ਅਤੇ ਹੁਣ ਬਹੁਤਾਤ ਕਰਕੇ ਜਿਹੜੇ ਲੋਕ ਉੱਥੇ ਜਾ ਕੇ ਨਾਗਰਿਕਤਾ ਲੈਂਦੇ ਸਨ, ਉੱਥੇ ਦੇ ਜਿਹੜੇ ਗ੍ਰੀਨ ਕਾਰਡ ਹੋਲਡਰ ਸਨ, ਉਹਨਾਂ ਨੂੰ ਕਿਤੇ ਨਾ ਕਿਤੇ ਸਾਰਿਆਂ ਨੂੰ ਇਹਦੇ ਨਾਲ ਧੱਕਾ ਲੱਗਿਆ ਅਤੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਪਿੱਛੇ ਬੈਠੇ ਸੀ, ਖਾਸ ਕਰ ਭਾਰਤੀਆਂ ਨੂੰ, ਤਾਂ ਭਾਰਤੀਆਂ 'ਚੋਂ ਖਾਸ ਕਰ ਪੰਜਾਬੀਆਂ ਨੂੰ, ਜਿਹੜੇ ਪੰਜਾਬੀ ਇਹ ਖਾਸ ਲੈ ਕੇ ਬੈਠੇ ਸਨ ਕਿ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਆ ਉਹ ਸਾਨੂੰ ਉੱਥੇ ਬੁਲਾ ਲੈਣਗੇ ਅਤੇ ਸਾਨੂੰ ਉੱਥੇ ਰਹਿਣ ਦਾ ਜਿਹੜਾ ਉਹ ਮੌਕਾ ਮਿਲ ਜੂਗਾ, ਜਾਂ ਉਹ ਬਜ਼ੁਰਗ ਜਿਹੜੇ ਆਪਣੇ ਬੱਚਿਆਂ ਕੋਲ ਬਾਕੀ ਦੀ ਜ਼ਿੰਦਗੀ ਜਿਹੜੀ ਉਹ ਬਸਰ ਕਰਨਾ ਚਾਹੁੰਦੇ ਸਨ, ਉਹਦੇ 'ਤੇ ਕਿਤੇ ਨਾ ਕਿਤੇ ਇਹ ਰੋਕ ਲੱਗ ਗਈ ਆ। ਖਾਸ ਕਰ ਇਹ ਹਰ ਦੇਸ਼ 'ਚ ਹੀ ਹੁੰਦਾ ਕਿ ਉੱਥੋਂ ਉਸ ਦੇਸ਼ ਦਾ ਜਿਹੜਾ ਪ੍ਰਸ਼ਾਸਨ ਆ, ਉੱਥੇ ਜਿੰਨੀ ਵੀ ਉਹਦੀ ਲੋੜ ਮੁਤਾਬਕ ਜ਼ਰੂਰਤ ਹੁੰਦੀ ਆ, ਉਹ ਜਦੋਂ ਪੂਰੀ ਹੋ ਜਾਂਦੀ ਆ ਤਾਂ ਉਸ ਵੇਲੇ ਉਹ ਬਾਹਰ ਤੋਂ ਪ੍ਰਵਾਸੀਆਂ ਦੇ ਆਉਣ ਦੇ ਉੱਤੇ ਤਕਰੀਬਨ ਇਹੋ ਜਿਹੇ ਹੱਥਕੰਡੇ ਅਪਣਾ ਕੇ ਰੋਕ ਲਗਾ ਦਿੰਦੇ ਆ, ਤਾਂ ਕਿ ਬਹੁਤਾ ਪ੍ਰਵਾਸ ਆ ਕੇ ਉੱਥੇ ਬਹੁਮਤ 'ਚ ਨਾ ਆ ਜਾਏ ਕਿ ਜਿਹਦਾ ਉੱਥੋਂ ਦੇ ਪ੍ਰਸ਼ਾਸਨ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ। ਇਹ ਸਾਰੇ ਹੀ ਦੇਸ਼ਾਂ ਦੀ ਇਹੀ ਹਾਲਾਤ ਤਕਰੀਬਨ ਨਿਰੰਤਰ ਜਿਹੜੀ ਆ ਉਹ ਚੱਲ ਰਹੀ ਆ। ਇਸ ਦੇ ਨਾਲ ਹੀ ਰਲਿਆ ਹੋਇਆ ਇੱਕ ਹੋਰ ਮੁੱਦਾ ਹੈ, ਉਹ ਹੈ ਅਮਰੀਕੀ ਸੰਸਦ ਮੈਂਬਰਾਂ ਨੇ US ਕੈਪੀਟੋਲ 'ਚੋਂ ਕਰਵਾਏ ਇੱਕ ਸਮਾਗਮ 'ਚ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਆ। ਇੱਕ ਬੰਨੇ ਤਾਂ ਟਰੰਪ ਪ੍ਰਸ਼ਾਸਨ ਜਿਹੜਾ ਉਹਨੇ ਇਹ ਫੈਸਲਾ ਲੈ ਲਿਆ ਕਿ ਪ੍ਰਵਾਸੀ ਜ਼ਿਆਦਾ ਉੱਥੇ ਆ ਨਾ ਸਕਣ, ਅਤੇ ਦੂਜੇ ਬੰਨੇ ਸਿੱਖ ਭਾਈਚਾਰੇ ਦੀ, ਕਿਉਂਕਿ ਬਹੁਤਾਤ ਸਿੱਖ ਭਾਈਚਾਰਾ ਹੀ ਅਮਰੀਕਾ ਦੇ ਵਿੱਚ ਬੈਠਾ। ਉਹ ਵੱਖਰੀ ਗੱਲ ਹੈ ਕਿ ਭਾਰਤੀ ਬਹੁਤ ਆ, ਲੇਕਿਨ ਉਹਦੇ 'ਚੋਂ ਪੰਜਾਬੀ ਆ, ਅਤੇ ਪੰਜਾਬੀ ਬਹੁ ਗਿਣਤੀ 'ਚ ਨੇ, ਅਤੇ ਪੰਜਾਬੀਆਂ ਵਿੱਚੋਂ ਸਿੱਖ ਭਾਈਚਾਰਾ ਬਹੁ ਗਿਣਤੀ 'ਚ ਅਮਰੀਕਾ 'ਚ ਬੈਠਾ। ਉਹਨਾਂ ਨੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਭਾਰਤੀ ਅਮਰੀਕਨ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਕਿ ਇਤਿਹਾਸ ਉਸ ਸਮੇਂ ਲਿਖਿਆ ਗਿਆ ਜਦੋਂ ਦਲੀਪ ਸਿੰਘ ਅਮਰੀਕੀ ਕਾਂਗਰਸ ਦੇ ਚੁਣੇ ਜਾਣ ਵਾਲੇ ਪਹਿਲੇ ਏਸ਼ੀਆਈ ਵਿਅਕਤੀ ਬਣੇ। ਉੱਥੇ ਹੀ ਸੰਸਦ ਮੈਂਬਰ ਜਿਮ ਕੋਸਟਾ ਨੇ ਕਿਹਾ ਕਿ ਸਿੱਖਾਂ ਨੇ ਮੇਰੇ ਜ਼ਿਲ੍ਹੇ ਅਤੇ ਅਮਰੀਕਾ ਦੀ ਖੁਸ਼ਹਾਲੀ ਨੂੰ ਵਧਾਇਆ ਹੈ। ਇਹ ਸਮਾਗਮ ਸਿੱਖ ਕੌਂਸਲ ਔਨ ਰਿਲੀਜਨ ਐਂਡ ਐਜੂਕੇਸ਼ਨ ਨੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਉਲੀਕਿਆ ਗਿਆ ਸੀ। ਇਸ ਮੌਕੇ 'ਤੇ ਇੱਕ ਕਿਤਾਬਚਾ ਵੀ ਲੋਕ ਅਰਪਣ ਕੀਤਾ ਗਿਆ, ਜਿਸ ਵਿੱਚ 50 ਸਿੱਖਾਂ ਦੇ ਯੋਗਦਾਨ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ। ਇਸ ਕਿਤਾਬਚੇ ਨੂੰ ਪੰਜਾਬ ਯੂਨੀਵਰਸਿਟੀ ਦੇ ਪ੍ਰਭਲੀਨ ਸਿੰਘ ਨੇ ਜਿਹੜਾ ਉਹ ਲਿਖਿਆ ਹੋਇਆ। ਇਸ ਦੇ ਨਾਲ ਹੀ ਭਖ ਦੇ 2 ਮੁੱਦੇ ਹੋਰ ਨੇ, ਉਹਨਾਂ ਦੇ ਵਿੱਚ ਇੱਕ ਜਿਹੜਾ ਉਹ ਕੈਨੇਡਾ ਦੇ ਨਾਲ ਸੰਬੰਧਿਤ ਹੈ, ਅਤੇ ਦੂਸਰਾ ਜਿਹੜਾ ਉਹ ਬਰਤਾਨੀਆ ਦੇ ਨਾਲ ਹੀ ਸੰਬੰਧਿਤ ਹੈ। ਪਹਿਲਾ ਮਸਲਾ ਜਿਹੜਾ ਉਹ ਬਰਤਾਨੀਆ ਦੇ ਨਾਲ ਹੀ ਸੰਬੰਧਿਤ ਹੈ। ਇਮਾਰਤਾਂ ਬਣਾਉਣ ਵਾਲੀ ਇੱਕ ਕੰਪਨੀ ਹੈ, ਜਿਹਦਾ ਜਿਹੜਾ ਕਰਤਾ ਧਰਤਾ ਜੁਗਰਾਜ ਸਿੰਘ ਮੰਡ ਆ, ਉਹਨੂੰ ਅਲੀਗਲ ਕਾਮਿਆਂ ਨੂੰ ਕੰਮ 'ਤੇ ਰੱਖਣ ਦੇ ਵਿੱਚ ਉਹਦੀ ਗ੍ਰਿਫਤਾਰੀ ਹੋਈ, ਮੌਕੇ 'ਤੇ ਹੀ ਗ੍ਰਿਫਤਾਰੀ ਹੋ ਗਈ, ਅਤੇ ਉਹਦੇ ਵਿੱਚ ਉਹਨੂੰ 5 ਸਾਲ ਦੀ ਜਿਹੜੀ ਉਹ ਸਜ਼ਾ ਸੁਣਾਈ ਗਈ ਹੈ। ਜੁਗਰਾਜ ਸਿੰਘ ਮੰਡ 38 ਸਾਲ ਦਾ ਗੈਰ ਕਾਨੂੰਨੀ ਕਾਮਿਆਂ ਨੂੰ ਕੰਮ 'ਤੇ ਰੱਖਣ ਦੇ ਦੋਸ਼ਾਂ ਤਹਿਤ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ। ਬਰਮਿੰਘਮ ਕਰਾਊਨ ਕੋਰਟ 'ਚੋਂ ਦੱਸਿਆ ਗਿਆ ਕਿ ਗ੍ਰਹਿ ਵਿਭਾਗ, ਇਮੀਗ੍ਰੇਸ਼ਨ ਇਨਫੋਰਸਮੈਂਟ ਅਤੇ ਵਿੱਤੀ ਜਾਂਚ ਅਧਿਕਾਰੀਆਂ ਵੱਲੋਂ ਕੀਤੀ ਸਾਂਝੀ ਜਾਂਚ ਅਕਤੂਬਰ 2016 ਵਿੱਚ ਸਮੈਦਕ ਵਿੱਚ ਇੱਕ ਥਾਂ 'ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਗੈਰ ਕਾਨੂੰਨੀ 3 ਭਾਰਤੀ ਨਾਗਰਿਕਾਂ ਨੂੰ ਕੰਮ ਕਰਦੇ ਫੜਿਆ ਗਿਆ। ਇਸ ਮੌਕੇ ਮੰਡ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ, ਜੋ ਛਾਪੇਮਾਰੀ ਦੌਰਾਨ ਉੱਥੇ ਮੌਜੂਦ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ ਜਾਂਚ ਦੌਰਾਨ ਮੰਡ ਵੱਲੋਂ 38 ਭਾਰਤੀ ਗੈਰ ਕਾਨੂੰਨੀ ਕਾਮਿਆਂ ਨੂੰ ਹਸਪਤਾਲ ਦੀ ਉਸਾਰੀ ਲਈ ਚੱਲ ਰਹੇ ਕੰਮ ਦੌਰਾਨ 24 ਅਪ੍ਰੈਲ 2016 ਤੋਂ 19 ਅਕਤੂਬਰ 2016 ਤੱਕ ਭੇਜਿਆ ਗਿਆ ਸੀ।
3 ਲੋਕਾਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਬਾਕੀ 35 ਦੀ ਪਛਾਣ ਜਾਂਚ ਦੌਰਾਨ ਹੋਈ। ਮੰਡ ਦੇ ਘਰ ਤਲਾਸ਼ੀ ਦੌਰਾਨ ਪ੍ਰਾਪਤ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਹਰ ਕਾਮੇ ਦੀ ਤਨਖਾਹ ਵਿੱਚੋਂ ਹਿੱਸਾ ਲੈਂਦਾ ਸੀ। ਉਸ ਪੈਸੇ ਬਾਰੇ HMRC ਕੋਲ ਨਹੀਂ ਦੱਸਿਆ ਗਿਆ। ਇਪਟਨ ਵਾਸੀ 43 ਸਾਲਾ ਮੰਡ ਨੂੰ ਬ੍ਰਿੰਘਮ ਕਰਾਊਨ ਕੋਰਟ ਨੇ 5 ਸਾਲ ਕੈਦ ਦੀ ਸਜ਼ਾ ਸੁਣਾਉਂਦਿਆਂ 4 ਸਾਲ ਲਈ ਕਿਸੇ ਕੰਪਨੀ ਦਾ ਡਾਇਰੈਕਟਰ ਬਣਨ 'ਤੇ ਜਿਹੜੀ ਆ ਉਹ ਪਾਬੰਦੀ ਲਗਾ ਦਿੱਤੀ ਹੈ। ਯਾਨੀ ਕਿ ਇਹਦੇ 'ਚ ਕੋਈ ਦੋ ਰਾਇ ਨਹੀਂ ਕਿ ਜਿੰਨੇ ਵੀ ਯੂਰਪੀਅਨ ਕੰਟਰੀ ਨੇ, ਚਾਹੇ ਯੂਰਪੀ ਸੰਘ ਆ, ਚਾਹੇ ਉਹ ਅਮਰੀਕਾ ਵੀ ਆ, ਚਾਹੇ ਕੈਨੇਡਾ ਵੀ ਆ, ਅਤੇ ਚਾਹੇ ਉਹਦੇ ਵਿੱਚ ਆਸਟ੍ਰੇਲੀਆ ਨੂੰ ਲੈ ਲਓ, ਨਿਊਜ਼ੀਲੈਂਡ ਨੂੰ, ਹਰ ਜਗ੍ਹਾ 'ਤੇ ਅਲੀਗਲ ਤੌਰ ਦੇ ਉੱਤੇ ਜਾ ਕੇ ਜਿਹੜੇ ਭਾਰਤੀ ਆ ਉਹ ਵਸਦੇ ਆ। ਖਾਸ ਕਰ ਪੰਜਾਬੀ ਜਿਹੜੇ ਉਹ ਵਸੇ ਆ, ਅਤੇ ਉਹ ਅਲੀਗਲ ਜਿਹੜੇ ਆ ਉਹ ਕੰਮ ਜਿਹੜਾ ਉਹ ਸਸਤੇ 'ਚ ਮਿਲ ਜਾਂਦਾ। ਅਤੇ ਜਿਹੜੇ ਵੀ ਭਾਰਤੀ ਉੱਥੇ ਆਪਣਾ ਕੰਮ ਕਾਜ ਸਥਾਪਿਤ ਕਰੀ ਬੈਠੇ ਆ, ਉਹ ਹਮੇਸ਼ਾ ਜਿਹੜੇ ਕੱਚੇ ਕੰਮ ਨੇ, ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ, ਉਹਨਾਂ ਨੂੰ ਹੀ ਹਮੇਸ਼ਾ ਕੰਮ 'ਤੇ ਰੱਖਦੇ ਨੇ, ਕਿਉਂਕਿ ਉਹ ਸਸਤੇ ਦੇ ਵਿੱਚ ਉਹਨਾਂ ਨੂੰ ਮਿਲ ਜਾਂਦੇ ਨੇ, ਅਤੇ ਉਹਨਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਦੇ ਵਿੱਚੋਂ ਹਿੱਸਾ ਵੀ ਜਿਹੜਾ ਉਹ ਆਪ ਲੈਂਦੇ ਨੇ। ਕਿਤੇ ਨਾ ਕਿਤੇ ਜਿਹੜੇ ਭਾਰਤੀ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਲੀਗਲ ਕੰਮ ਕਰਦੇ ਸੀ, ਉੱਥੇ ਜਾ ਕੇ ਜੇਕਰ ਨਾਮ ਨਾ ਖੱਟਿਆ ਅਤੇ ਘੱਟੋ ਘੱਟ ਇਹ ਕੰਮ ਜਿਹੜੇ ਇਹ ਕਰਕੇ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਉਹ ਪੰਜਾਬੀਆਂ ਦੇ ਮੱਥੇ 'ਤੇ ਜਿਹੜਾ ਉਹ ਕਲੰਕ ਵੀ ਜਿਹੜਾ ਲਗਾਇਆ ਹੈ। ਕਹਿਣ ਨੂੰ ਤਾਂ ਜਦੋਂ ਗੱਲ ਕੀਤੀ ਜਾਏਗੀ ਉਹ ਕਹਿਣਗੇ ਕਿ ਅਸੀਂ ਆਪਣੇ ਪ੍ਰਵਾਸੀ ਜਿਹੜੇ ਸੀ ਉਹਨਾਂ ਨੂੰ ਕੰਮ 'ਤੇ ਰੱਖਿਆ। ਉਹ ਕੰਮ 'ਤੇ ਤਾਂ ਰੱਖਿਆ, ਲੇਕਿਨ ਉਹਦੇ ਨਾਲ ਇੱਕ ਗੱਲ ਤਾਂ ਜਾਣ ਲੈਣੀ ਚਾਹੀਦੀ ਕਿ ਉਹ ਗੈਰ ਕਾਨੂੰਨੀ ਆ। ਭਾਰਤ ਦੇ ਵਿੱਚ, ਪੰਜਾਬ 'ਚ ਇਹ ਸਭ ਕੁਝ ਚੱਲ ਸਕਦਾ, ਲੇਕਿਨ ਜਿਹੜੇ ਦੇਸ਼ਾਂ 'ਚ ਤੁਸੀਂ ਬੈਠੇ ਉੱਥੋਂ ਦਾ ਸਿਸਟਮ ਕੰਮ ਕਰਦਾ, ਉਹ ਸਿਸਟਮ ਤੋਂ ਬਾਹਰ ਜਾ ਕੇ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ। ਜੋ ਸਿਸਟਮ ਤੋਂ ਬਾਹਰ ਜਾ ਕੇ ਕੰਮ ਕਰੋਗੇ ਤਾਂ ਫਿਰ ਇਹੀ ਕੁਝ ਜੋ ਕੁਝ ਜੁਗਰਾਜ ਸਿੰਘ ਮੰਡ ਨਾਲ ਹੋਇਆ, ਇਹੀ ਕੁਝ ਹੋਏਗਾ। ਘੱਟੋ ਘੱਟ ਲੋੜ ਆ ਅਜਿਹੇ ਕੰਮਾਂ ਤੋਂ ਬਚਣ ਦੀ। ਜਿਹੜੇ ਦੇਸ਼ 'ਚ ਗਏ ਹੋ ਉਹ ਦੇਸ਼ ਦੇ ਬਣ ਕੇ ਰਹੋ, ਉਸ ਦੇਸ਼ ਦੇ ਕਾਨੂੰਨ ਦੇ ਮੁਤਾਬਕ ਚੱਲੋ, ਤਾਂ ਕਿ ਤੁਹਾਡੇ ਕੀਤੇ ਹੋਏ ਕੰਮ ਦੀ ਜਿਹੜੀ ਉਹ ਪ੍ਰਸ਼ੰਸਾ ਹੋਵੇ, ਨਾ ਕਿ ਤੁਹਾਡੇ ਮੱਥੇ 'ਤੇ ਜਿਹੜਾ ਉਹ ਕਲੰਕ ਜਿਹੜਾ ਉਹ ਲੱਗੇ। ਇਸ ਦੇ ਨਾਲ ਜਿਹੜਾ ਆਖਰੀ ਮੁੱਦਾ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ, ਉਹ ਹੈ ਕਿ ਕੈਨੇਡਾ 'ਚੋਂ ਇੱਕ ਪੰਜਾਬੀ ਦੀ ਤਕਰੀਬਨ $20 ਲੱਖ ਦੀ, ਯਾਨੀ ਕਿ 11 ਕਰੋੜ ਦੀ ਲਾਟਰੀ ਜਿਹੜੀ ਉਹ ਨਿਕਲੀ ਆ। ਇੱਕ ਟੈਕਸੀ ਡਰਾਈਵਰ ਆ, ਟੈਕਸੀ ਡਰਾਈਵਰ ਨੇ ਲਾਟਰੀ ਪਾਈ ਅਤੇ ਲੰਬੇ ਸਮੇਂ ਤੋਂ ਕਹਿੰਦਾ ਮੈਂ ਲਾਟਰੀ ਜਿਹੜੀ ਉਹ ਪਾਉਂਦਾ ਆ ਰਿਹਾ ਸੀ, ਅਤੇ ਪਹਿਲੀ ਵਾਰ ਕਿ ਉਹਦੀ ਭਾਰਤੀ ਇਕੋਨਮੀ ਦੇ ਮੁਤਾਬਕ, ਯਾਨੀ ਕਿ ਭਾਰਤੀ ਕਰੰਸੀ ਦੇ ਮੁਤਾਬਕ ਉਹਦੀ ਜਿਹੜੀ ਆ ਉਹ 11 ਕਰੋੜ ਦੀ ਜਿਹੜੀ ਉਹ ਲਾਟਰੀ ਨਿਕਲੀ ਆ। ਯਾਨੀ ਕਿ ਜੇ ਕਹੀਏ ਕਿ ਰੱਬ ਜਦੋਂ ਦਿੰਦਾ ਤਾਂ ਛੱਪੜ ਫਾੜ ਕੇ ਦਿੰਦਾ ਹੈ। ਇਸੇ ਤਰ੍ਹਾਂ ਦਾ ਹੀ ਇਹ ਕੈਨੇਡਾ ਦਾ ਸ਼ਹਿਰ ਸਰੀ ਆ, ਇੱਥੋਂ ਦਾ ਟਰੱਕ ਡਰਾਈਵਰ ਹੈ ਬਲਜੀਤ ਸਿੰਘ ਗਿੱਲ। ਬਲਜੀਤ ਸਿੰਘ ਗਿੱਲ ਦੀ 20 ਲੱਖ ਕੈਨੇਡੀਅਨ ਡਾਲਰ ਦੀ, ਭਾਵ ਕਿ 11 ਕਰੋੜ ਦੀ ਲਾਟਰੀ ਜਿਹੜੀ ਉਹ ਨਿਕਲੀ ਹੈ। ਬਲਜੀਤ ਸਿੰਘ ਗਿੱਲ ਨੇ ਸਰੀ ਦੀ 152 ਸਟਰੀਟ ਦੇ ਫਰੇਜ਼ਰ ਹਾਈਵੇ 'ਤੇ ਸਥਿਤ ਐਵਰਗ੍ਰੀਨ ਮਾਲ ਤੋਂ ਲਾਟਰੀ BC 49 ਡਰਾ ਖਰੀਦੀ ਸੀ। ਸੰਨ 1985 ਵਿੱਚ ਪੰਜਾਬ ਤੋਂ ਕੈਨੇਡਾ ਆਇਆ ਬਲਜੀਤ ਸਿੰਘ ਬੀਤੇ ਕਈ ਸਾਲਾਂ ਤੋਂ ਲਾਟਰੀ ਦੀ ਟਿਕਟ ਜਿਹੜਾ ਉਹ ਖਰੀਦ ਰਿਹਾ ਸੀ। ਹਰ ਵਾਰ ਉਸ ਦੇ ਪੱਲੇ ਨਿਰਾਸ਼ਾ ਪੈਂਦੀ, ਪਰ ਇਸ ਵਾਰ ਉਹ ਪੂਰੀ ਤਰ੍ਹਾਂ ਬਾਗੋ ਬਾਗ ਹੈ। ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਾਲ ਉਸ ਦੀ ਧੀ ਦਾ ਜਿਹੜਾ ਉਹ ਵਿਆਹ ਵੀ ਆ, ਅਤੇ ਉਹ ਆਪਣੀ ਧੀ ਦੀ ਹਰ ਖੁਸ਼ੀ ਅਤੇ ਹਰ ਸੁਪਨੇ ਨੂੰ ਜਿਹੜਾ ਉਹ ਪੂਰਾ ਕਰੇਗਾ, ਅਤੇ ਟਰੱਕ ਲਈ ਲਏ ਗਏ ਜਿਹੜਾ ਕਰਜ਼ਾ ਉਸ ਨੂੰ ਵੀ ਵਾਪਸ ਕਰੇਗਾ। ਯਾਨੀ ਕਿ ਜੇਕਰ ਅਸੀਂ ਸਭ ਤੋਂ ਪਹਿਲਾ ਮਸਲਾ ਜਿਹੜਾ ਉਹ ਲਿਆ ਸੀ ਕਿ ਕਿਸ ਤਰ੍ਹਾਂ ਬਰਤਾਨੀਆ ਜਿਹੜਾ ਉਹ ਯੂਰਪੀ ਸੰਘ ਤੋਂ ਅਲੱਗ ਹੋਇਆ, ਅਤੇ ਦੂਸਰਾ ਅਸੀਂ ਲਿਆ ਸੀ ਕਿ ਟਰੰਪ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਅਮਰੀਕਾ ਜਿਹੜਾ ਉਹਦੇ ਵਿੱਚ ਪ੍ਰਵਾਸੀਆਂ ਦੇ ਜਿਹੜਾ ਆਉਣ 'ਤੇ ਤਕਰੀਬਨ ਰੋਕ ਲਾਉਣ ਵੱਲ ਜਿਹੜਾ ਉਹ ਵੱਧ ਰਿਹਾ। ਇਹ ਕੁਛ ਆਸਟ੍ਰੇਲੀਆ ਦੇ ਵਿੱਚ ਵੀ ਹੋਇਆ ਸੀ, ਜਦੋਂ 2004-05 ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਲੜਾਈ ਝਗੜੇ ਹੋਏ ਸਨ। ਉਸ ਵੇਲੇ ਵੀ ਕੁਛ ਆਸਟ੍ਰੇਲੀਆ ਦੇ ਪ੍ਰਸ਼ਾਸਨ ਨੇ ਵੀ ਉਸ ਵੇਲੇ ਜਿਹੜੇ ਰੂਲ ਜਿਹੜੇ ਸੀ ਉਹ ਸਖਤ ਕੀਤੇ ਸੀ। ਕਿਤੇ ਨਾ ਕਿਤੇ ਸਾਡੇ ਪੰਜਾਬੀ ਜਦੋਂ ਵੀ ਕਿਸੇ ਦੇਸ਼ 'ਚ ਜਾ ਕੇ ਵਸਦੇ ਨੇ, ਅਤੇ ਉਹ ਵਸਣ ਤੋਂ ਬਾਅਦ ਉੱਥੇ ਜਦੋਂ ਉੱਥੋਂ ਦੇ ਕਾਨੂੰਨ ਨੂੰ ਫੋਲੋ ਨਹੀਂ ਕਰਦੇ, ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਅਜਿਹਾ ਕੁਝ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਹੈ। ਇਹਦੇ ਨਾਲ ਹੀ ਅਸੀਂ ਲਿਆ ਸੀ ਕਿ ਕਿਸ ਤਰੀਕੇ ਦੇ ਨਾਲ ਅਮਰੀਕੀ ਸੰਸਦ ਮੈਂਬਰਾਂ ਨੇ ਜਿਹੜਾ ਉਹ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਹੈ ਕਿ ਅਮਰੀਕਾ ਦੇ ਯੋਗਦਾਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ, ਅਤੇ ਯੂਰਪੀ ਸੰਘ ਨੇ ਜਿਸ ਤਰੀਕੇ ਦੇ ਨਾਲ ਜਿਹੜੀ ਵੀਜ਼ਾ ਫੀਸ ਆ ਉਹਦੇ 'ਚ ਵਾਧਾ ਕੀਤਾ ਉਹਨੂੰ ਵੀ ਲਿਆ,
ਤੇ ਇਸੇ ਦੇ ਨਾਲ ਹੀ ਅਸੀਂ ਬਰਤਾਨੀਆ ਦੇ ਅੰਦਰ ਇੱਕ ਜਿਹੜਾ ਬਿਲਡਰ ਸੀਗਾ, ਉਹਨੇ ਕਿਸ ਤਰ੍ਹਾਂ ਹੌਸਪੀਟਲ ਦੀ ਬਣਦੀ ਇਮਾਰਤ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਕਾਮੇ ਸੀ ਉਹਨਾਂ ਨੂੰ ਰੱਖ ਕੇ ਤੇ ਉਹਨਾਂ ਤੋਂ ਕੰਮ ਕਰਵਾਇਆ, ਘੱਟ ਰੇਟ ਤੇ ਕਰਵਾਇਆ, ਘੱਟ ਤਨਖਾਹ ਦੇ ਕੇ ਉਹਨਾਂ ਤੋਂ ਕਰਵਾਇਆ। ਤੇ ਜਦੋਂ ਉਹ ਫਸ ਗਿਆ ਤੇ ਉਹਨੂੰ 5 ਸਾਲ ਦੀ ਜਿਹੜੀ ਸਜ਼ਾ ਹੋਈ ਤੇ 4 ਸਾਲ ਲਈ ਉਹਦੇ ਕੰਮ ਕਰਨ ਦੇ ਉੱਤੇ ਜਿਹੜਾ ਉਹ ਪੈਣ ਲੱਗਾ। ਤੇ ਇਸ ਦੇ ਨਾਲ ਇਹ ਜਿਹੜਾ ਪੰਜਾਬੀ ਦੀ ਕੈਨੇਡਾ ਦੇ ਵਿੱਚ ਜਿਹੜੀ ਆ $20 ਲੱਖ ਦੀ ਜਿਹੜੀ ਲਾਟਰੀ ਨਿਕਲੀ ਆ, ਯਾਨੀ ਕਿ ਭਾਰਤੀ ਕਰੰਸੀ ਦੇ ਮੁਤਾਬਕ ਤਕਰੀਬਨ 11 ਕਰੋੜ ਬਣਦਾ ਕਿਤੇ ਨਾ ਕਿਤੇ। ਇਹ ਸਾਰੇ ਮਸਲੇ ਜਿਹੜੇ ਸੀ ਇਹ ਅੱਜ ਇੰਟਰਨੈਸ਼ਨਲ ਸੀ, ਜਿਨ੍ਹਾਂ ਨੂੰ ਲੈ ਕੇ ਅਸੀਂ ਪ੍ਰੋਗਰਾਮ ਸੰਵਾਦ ਦੇ ਵਿੱਚ ਤੁਹਾਡੇ ਰੂਬਰੂ ਹੋਏ ਹਾਂ। ਅਗਲੀ ਵਾਰ ਕੁਝ ਹੋਰ ਮੁੱਦਿਆਂ ਨੂੰ ਫੇਰ ਸੋਵਾਂਗੇ। ਸੋ ਦਰਸ਼ਕੋ, ਹੁਣ ਮੈਨੂੰ ਦਿਓ ਇਜਾਜ਼ਤ, ਅੱਜ ਲਈ ਇੰਨਾ ਹੀ। ਅਗਲੀ ਵਾਰ ਫੇਰ ਇਹ ਜਿਹੇ ਮੁੱਦੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ।